ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ। ਹੁਣ ਫਨੀ ਨਹੀਂ ਪੜ੍ਹਨਾ? ਨਹੀਂ, ਕੋਈ ਫਨੀ ਨਹੀਂ ਹੈਗਾ ਅੱਜ। ਹਾਂਜੀ, ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਜਰਨੈਲ ਸਿੰਘ ਕੋਲੀਆ ਜੀ ਦਾ, ਲੋਸ ਐਂਜਲਸ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2016 ਦੀ ਵਿਸਾਖੀ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ। ਭਾਵੇਂ ਮੈਂ ਇੱਕ ਗਰੀਬ ਸਿੱਖ ਹਾਂ, ਪਰ ਆਪਣੇ ਆਪ ਨੂੰ ਗੁਰੂ ਦੇ ਖਾਲਸਾ ਪੰਥ ਦਾ ਇੱਕ ਹਿੱਸਾ ਸਮਝਦਾ ਹਾਂ ਤੇ ਸਰਬੱਤ ਖਾਲਸਾ ਵਿੱਚ ਵਿਚਾਰੇ ਜਾਣ ਵਾਲੇ ਮਸਲਿਆਂ ਵਿੱਚ ਕੁਝ ਸੁਝਾਅ ਦੇਣੇ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ। ਜਿਵੇਂ ਕਿ ਪਹਿਲਾ, ਮੌਜੂਦਾ ਕਾਰਜਕਾਰੀ ਸ਼੍ਰੋਮਣੀ ਕਮੇਟੀ ਭੰਗ ਕੀਤੀ ਜਾਵੇ ਅਤੇ ਨਵੀਂ ਕਮੇਟੀ ਦੀ ਚੋਣ ਕਰਵਾਈ ਜਾਵੇ ਅਤੇ ਸੰਗਤ ਨੂੰ ਆਪਣੀ ਸ਼੍ਰੋਮਣੀ ਕਮੇਟੀ ਵੋਟ ਰਜਿਸਟਰ ਕਰਵਾਉਣ ਲਈ ਜਾਗਰਤ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਵਿਧਾਨ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ। ਜਿਵੇਂ ਪਹਿਲਾ, ਜਥੇਦਾਰ ਦੇ ਅਹੁਦੇ ਲਈ ਸ਼ਰਤਾਂ। ਜੇ ਤਖਤ ਜਥੇਦਾਰ ਦੁਆਰਾ ਜਾਰੀ ਕੀਤਾ ਹੁਕਮਨਾਮਾ ਸਾਰੇ ਸਿੱਖ ਜਗਤ ਲਈ ਮੰਨਣਾ ਜ਼ਰੂਰੀ ਹੈ, ਤਾਂ ਜਥੇਦਾਰ ਚੋਣ ਦਾ ਹੱਕ ਵੀ ਸਾਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਬਰਾਬਰ ਹੋਣਾ ਚਾਹੀਦਾ ਹੈ। ਜਥੇਦਾਰ ਦਾ ਕਾਰਜਕਾਲ ਵੀ ਨਿਸ਼ਚਿਤ ਹੋਣਾ ਚਾਹੀਦਾ ਹੈ। ਸਹੀ ਸੇਵਾ ਨਿਭਾਉਣ ਵਾਲੇ ਸਿੰਘ ਨੂੰ ਨਵੀਂ ਚੁਣੀ ਕਮੇਟੀ ਦੀ ਸਹਿਮਤੀ ਨਾਲ ਅਗਲੇ ਕਾਰਜਕਾਲ ਲਈ ਵੀ ਚੁਣਿਆ ਜਾ ਸਕਦਾ ਹੋਵੇ। ਜਥੇਦਾਰ ਦੀ ਚੋਣ ਵੇਲੇ ਡੋਪ ਟੈਸਟ ਹੋਵੇ ਤਾਂ ਕਿ ਕੋਈ ਭੰਗੀ ਪੋਸਤੀ ਜਾਂ ਨਸ਼ੇੜੀ ਬੰਦਾ ਕੌਮ ਦੇ ਸਿਰ ਨਾ ਮੜਿਆ ਜਾਵੇ। ਜਥੇਦਾਰ ਕਿਸੇ ਅਜਿਹੇ ਡੇਰਾਵਾਦ ਦਾ ਸਮਰਥਕ ਨਾ ਹੋਵੇ ਜੋ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਤੋਂ ਆਕੀ ਹੋਣ। ਜਥੇਦਾਰ ਇੱਕ ਪੂਰੀ ਕੌਮ ਦੀ ਅਗਵਾਈ ਕਰਨ ਵਾਲਾ ਅਹੁਦਾ ਹੈ। ਇਸ ਅਹੁਦੇ ਲਈ ਦੁਨਿਆਵੀ ਅਤੇ ਅਧਿਆਤਮਕ ਵਿਦਿਆ ਵੀ ਲਾਜ਼ਮੀ ਹੋਣੀ ਚਾਹੀਦੀ ਹੈ, ਤਾਂ ਪੜ੍ਹਿਆ ਲਿਖਿਆ ਤੇ ਦੂਰ ਅੰਦੇਸ਼ ਵਿਅਕਤੀ ਹੀ ਇਸ ਜ਼ਿੰਮੇਵਾਰ ਅਹੁਦੇ ਤੇ ਬਰਾਜੇ। ਜਥੇਦਾਰ ਦਾ ਦਾਅਵੇਦਾਰ ਕਿਸੇ ਰਾਜਨੀਤਿਕ ਪਾਰਟੀ ਦਾ ਮੈਂਬਰ ਨਾ ਹੋਵੇ, ਭਾਵ ਉਸ ਨੇ ਪਿੰਡ ਪੱਧਰ ਤੋਂ ਉੱਪਰ ਕਿਸੇ ਰਾਜਨੀਤਿਕ ਪਦਵੀ ਲਈ ਚੋਣ ਨਾ ਲੜੀ ਹੋਵੇ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਲਈ ਸੁਝਾਅ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਦਿੱਲੀ, ਹਰਿਆਣਾ ਅਤੇ ਹੋਰ ਸਬ ਕਮੇਟੀਆਂ ਦੀ ਆਪਣੀ ਵੈਬਸਾਈਟ ਬਣੀ ਹੋਵੇ, ਜਿਸ ਵਿੱਚ ਕਮੇਟੀ ਦੀ ਆਮਦਨ ਖਰਚ ਦਾ ਪੂਰਾ ਹਿਸਾਬ ਕਿਤਾਬ ਲਿਖਿਆ ਅਤੇ ਚੱਲ ਰਹੇ ਪ੍ਰਬੰਧ ਬਾਰੇ ਪੂਰੀ ਡਿਟੇਲ ਲਿਖੀ ਹੋਵੇ। ਇੱਕ ਵਾਰੀ ਬਣਿਆ ਸ਼੍ਰੋਮਣੀ ਕਮੇਟੀ ਮੈਂਬਰ ਦੁਬਾਰਾ ਚੋਣ ਨਾ ਲੜ ਸਕਦਾ ਹੋਵੇ। ਅਗਲੀ ਵਾਰ ਹੋਰ ਸਿੱਖ ਸੰਗਤ ਨੂੰ ਸੇਵਾ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਤੋਂ ਪ੍ਰਸਾਰਿਤ ਹੋਣ ਵਾਲੇ ਕੀਰਤਨ ਪ੍ਰੋਗਰਾਮ ਦਾ ਹੱਕ ਕਿਸੇ ਇੱਕ ਟੀਵੀ ਜਾਂ ਰੇਡੀਓ ਚੈਨਲ ਨੂੰ ਨਾ ਦਿੱਤਾ ਜਾਵੇ, ਸਗੋਂ ਹਰ ਇੱਛਕ ਚੈਨਲ ਨੂੰ ਗੁਰਬਾਣੀ ਕੀਰਤਨ ਪ੍ਰਸਾਰਿਤ ਕਰਨ ਦਾ ਖੁੱਲ੍ਹਾ ਅਧਿਕਾਰ ਹੋਵੇ। ਸ਼੍ਰੋਮਣੀ ਕਮੇਟੀ ਦੇ ਹਰ ਮੈਂਬਰ ਅਤੇ ਮੁਲਾਜ਼ਮ ਦਾ ਸਮੇਂ-ਸਮੇਂ ਡੋਪ ਟੈਸਟ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨਾ ਜਾਣਦਾ ਹੋਵੇ। ਕੋਈ ਵੀ ਭੰਗੀ ਪੋਸਤੀ, ਨਸ਼ੇੜੀ ਅਤੇ ਗਵਾਰ ਕਿਸਮ ਦਾ ਬੰਦਾ ਕੇਵਲ ਦਾੜੀ ਰੱਖ ਕੇ ਗੁਰੂ ਘਰ ਦਾ ਮੁਲਾਜ਼ਮ ਨਹੀਂ ਬਣਨਾ ਚਾਹੀਦਾ ਹੈ। ਸਿੱਖ ਵਿਦਵਾਨਾਂ ਦਾ ਇੱਕ ਬੈਚ ਬਣਾਇਆ ਜਾਵੇ ਜੋ ਜਾਂਚ ਕਰਨ ਪਿੱਛੋਂ ਕਵੀਆਂ, ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਦੀਆਂ ਲਿਖਤਾਂ ਫ੍ਰੀ ਛਾਪੇ ਅਤੇ ਹਰ ਵਿਸਾਖੀ ਤੇ ਵਧੀਆ ਲੇਖਕਾਂ ਦੇ ਸਨਮਾਨ ਕੀਤੇ ਜਾਣ। ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਸਕੂਲ, ਕਾਲਜ ਅਤੇ ਹਸਪਤਾਲ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਵਿਸ਼ੇਸ਼ ਸਹੂਲਤਾਂ ਤੇ ਛੋਟਾਂ ਦਿੱਤੀਆਂ ਜਾਣ ਤਾਂ ਕਿ ਲੋਕ ਸਿੱਖ ਹੋਣ ਵਿੱਚ ਮਾਣ ਵੀ ਮਹਿਸੂਸ ਕਰਨ ਤੇ ਰਾਹਤ ਵੀ, ਅਤੇ ਗੈਰ ਸਿੱਖ ਵੀ ਪ੍ਰਭਾਵਿਤ ਹੋ ਕੇ ਆਪਣੀ ਇੱਛਾ ਨਾਲ ਸਿੱਖੀ ਧਾਰਨ ਕਰਨ। ਸਾਰੀਆਂ ਪ੍ਰਬੰਧਕ ਕਮੇਟੀਆਂ ਦੀ ਚੋਣ ਇੱਕੋ ਸਮੇਂ ਕਰਵਾਈ ਜਾਵੇ ਤਾਂ ਕਿ ਦੂਜੀਆਂ ਸਟੇਟਾਂ ਤੋਂ ਜਾ ਕੇ ਚੋਣਾਂ ਵਾਲੀ ਸਥਾਨਕ ਸੰਗਤ ਨੂੰ ਕੋਈ ਪ੍ਰਭਾਵਿਤ ਨਾ ਕਰੇ। ਜੇ ਸ਼੍ਰੋਮਣੀ ਕਮੇਟੀ ਦੀ ਮਿਆਦ 4 ਸਾਲ ਹੀ ਹੋਏ ਰੱਖਣੀ ਹੈ ਤਾਂ ਇਸ ਦਾ ਕਾਰਜਕਾਲ 29 ਫਰਵਰੀ ਤੋਂ 29 ਫਰਵਰੀ ਪੱਕਾ ਹੀ ਕਰ ਦਿੱਤਾ ਜਾਵੇ। ਇਹ ਤਾਰੀਖ ਆਉਂਦੀ ਹੀ 4 ਸਾਲ ਬਾਅਦ ਹੈ। ਹਰ ਸੂਬਾ ਆਪਣੀ ਵੱਖਰੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾ ਸਕਦਾ ਹੋਵੇ। ਸਾਰੀਆਂ ਕਮੇਟੀਆਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਦੀ ਸ਼ਮੂਲੀਅਤ ਨਾਲ ਜਥੇਦਾਰ ਚੁਣੇ ਜਾਣੇ ਚਾਹੀਦੇ ਹਨ ਜੋ ਸਮੁੱਚੀ ਸਿੱਖ ਸੰਗਤ ਦੇ ਸਾਂਝੇ ਫੈਸਲੇ ਕਰਨ। ਬਾਪੂ ਸੁਰਤ ਸਿੰਘ ਦੀਆਂ ਮੰਗਾਂ ਅਨੁਸਾਰ ਸਜ਼ਾ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕਰਵਾਉਣ ਲਈ ਯਤਨ ਕੀਤੇ ਜਾਣ ਅਤੇ ਸਿੰਘਾਂ ਤੇ ਚੱਲਦੇ ਝੂਠੇ ਤੇ ਸਿਆਸੀ ਕੇਸਾਂ ਦਾ ਖਰਚ SGPC ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜਰਨੈਲ ਸਿੰਘ ਕੋਲੀਆ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਲਾਸ ਐਂਜਲਸ ਤੋਂ ਔਰ ਉਹਨਾਂ ਨੇ ਬੜੇ ਕ੍ਰੀਏਟਿਵ ਸੁਝਾਅ ਦਿੱਤੇ ਨੇ। ਦੇਖੋ, ਅਸੀਂ ਤਾਂ ਮੁੱਢਲੇ ਤੌਰ ਤੇ ਕਿਉਂਕਿ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਕੁੱਲ ਮਿਲਾ ਕੇ ਉੱਥੋਂ ਦੇ ਸਿਸਟਮ 'ਚ ਸਿੱਖਾਂ ਦੇ ਲਈ ਨਾ ਇਨਸਾਫ ਨਿਕਲ ਸਕਦਾ ਹੈ,
ਨਾ ਹੀ ਕੋਈ ਸਿਸਟਮ ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਹੋਏ। ਹੁਣ ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀਆਂ ਵੀ ਵੱਡੇ ਬਜਟ ਵਾਲੀਆਂ ਹੁੰਦੀਆਂ ਜਾਂਦੀਆਂ, ਕਿ ਉੱਥੇ ਉਹਨਾਂ ਨੇ ਕੋਈ ਐਸਾ ਰਹਿਣ ਦੇਣਾ ਹੈ ਜਾਂ ਬਣਨ ਦੇਣਾ ਹੈ ਜਿੱਥੇ ਕਿ ਆਜ਼ਾਦਾਨਾ ਤਰੀਕੇ ਦੇ ਨਾਲ ਸਿੱਖੀ ਵੈਲਿਊਜ਼, ਸਿੱਖੀ ਪ੍ਰਚਾਰ ਦੀ ਗੱਲ ਹੋਏ। ਉਹਨਾਂ ਨੇ ਹਰ ਥਾਂ ਆਪਣੇ ਜਿਹੜੇ ਸੈੱਲ ਕਾਇਮ ਕੀਤੇ ਹੋਏ ਨੇ ਔਰ ਇਹਨਾਂ ਨੂੰ ਇਹ ਮਰਜ਼ੀ ਮੁਤਾਬਕ ਚਲਾਉਂਦੇ ਨੇ ਜੀ। ਪਰ ਫਿਰ ਵੀ ਜਿਵੇਂ ਵੀਰ ਜਰਨੈਲ ਸਿੰਘ ਹੋਰਾਂ ਨੇ ਸੁਝਾਅ ਦਿੱਤੇ ਨੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ, ਉਹਨਾਂ ਨਾਲ ਜੁੜੀਆਂ ਹੋਈਆਂ ਕੁਆਲੀਫਿਕੇਸ਼ਨਸ, ਫਿਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਲਈ ਸੁਝਾਅ ਦਿੱਤੇ ਨੇ ਕਿ ਵੈਬਸਾਈਟ ਹੋਏ, ਆਮਦਨ ਖਰਚ ਲਿਖੋ। ਹੁਣ ਤੁਸੀਂ ਦੇਖੋ, ਜਿਸ ਸਿਸਟਮ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਗਲੇ ਸਾਲ 4 ਸਾਲ ਪੂਰੇ ਹੋ ਜਾਣੇ ਨੇ ਜੀ, ਉਹਦੇ ਜਿਹੜੇ ਮੈਂਬਰ ਚੁਣੇ ਗਏ ਸੀ 4 ਸਾਲ ਪਹਿਲਾਂ, 3.5 ਸਾਲ ਪਹਿਲਾਂ, ਉਹ ਅੱਜ ਤੱਕ ਸਹੁੰ ਵੀ ਨਹੀਂ ਚੁੱਕ ਸਕੇ ਕਿਉਂਕਿ ਕੇਸ ਸੁਪਰੀਮ ਕੋਰਟ ਦੇ ਕੋਲ ਹੈ ਜੀ। ਔਰ ਸੁਪਰੀਮ ਕੋਰਟ ਨੇ ਐਗਜ਼ੈਕਟਿਵ ਨੂੰ, ਐਗਜ਼ੈਕਟਿਵ ਦਾ ਵੀ ਮਤਲਬ ਭਾਵੇਂ 11 ਮੈਂਬਰ ਨੇ, ਉਹਨਾਂ 'ਚ 7 ਜਾਂ 8 ਜਿਹੜੀ ਰੂਲਿੰਗ ਪਾਰਟੀ ਬਾਦਲ ਉਹਨਾਂ ਦੇ ਨੇ, ਔਰ ਉਹਨਾਂ ਦੀਆਂ ਵੀ ਮੀਟਿੰਗਸ। ਹੁਣ ਜਥੇਦਾਰ ਦਾ ਹੀ ਮੁੱਦਾ ਹੈ, ਇਹਦੇ ਬਾਵਜੂਦ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ 5 ਪਿਆਰੇ ਨੇ, ਉਹਨਾਂ ਨੇ ਪਹਿਲਾਂ ਕਿਹਾ ਵੀ ਇਹਨੂੰ ਬੰਦੀ ਛੋੜ ਦਿਵਸ ਤੇ ਸੁਨੇਹਾ ਨਾ ਦੇਣ ਦਿੱਤਾ ਜਾਏ। ਉਸ ਤੋਂ ਬਾਅਦ ਉਹਨਾਂ ਨੇ ਫਿਰ ਵੀ ਇੱਕ ਇਸ਼ੂ ਦੇ ਉੱਤੇ ਕਿਹਾ, ਲੇਕਿਨ ਸ਼੍ਰੋਮਣੀ ਕਮੇਟੀ ਦੀ ਇਵਨ ਐਗਜ਼ੈਕਟਿਵ ਦੀ ਮੀਟਿੰਗ ਵੀ 3 ਵਾਰ ਜਿਹੜੀ ਹੈ ਉਹ ਪੋਸਟਪੋਨ ਕੀਤੀ ਗਈ ਹੈ ਔਰ 800 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਉਹ ਇਉਂ ਕਹਿ ਲਓ ਕਿ 7 ਮੈਂਬਰ, ਉਹਨਾਂ 'ਚ ਵੀ ਮੱਕੜ। ਔਰ ਇਸ ਲਈ ਜਿਹੜੀ ਪਰਮਜੀਤ ਸਿੰਘ ਸਰਨਾ ਨੇ ਇੱਕ ਪ੍ਰੈਸ ਕਾਨਫਰੰਸ ਦਿੱਲੀ 'ਚ ਕੀਤੀ ਕੱਲ੍ਹ, ਉਹਦੇ 'ਚ ਉਹਨਾਂ ਨੇ ਬੜਾ ਸੋਹਣਾ ਵਰਡ, ਜਿਵੇਂ ਹੁਣ ਨਵੇਂ ਕਿਤੇ ਸ਼ਬਦ ਆਏ ਤਾਂ ਉੱਤੇ ਮੇਰਾ ਧਿਆਨ ਜਾਂਦਾ, ਉਹਨਾਂ ਨੇ ਕਿਹਾ ਜੀ ਇਹ ਮੱਕੜ, ਜਿਹਦੇ ਲਈ ਅਸੀਂ ਮੱਕਾਰ ਸ਼ਬਦ ਕੱਢਿਆ, ਇਹ ਬਾਦਲਾਂ ਦਾ ਲੱਕੜ ਬੱਗਾ ਹੈ। ਤੇ ਮੈਂ ਪੁੱਛ ਵੀ ਰਿਹਾ ਸੀ ਲੱਕੜ ਬੱਗਾ ਕੀ ਹੁੰਦਾ, ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਕਿ ਜੀ ਇਹ ਜਦੋਂ ਅਸੀਂ ਕਠਪੁਤਲੀ ਜਿੱਦਾਂ ਕਿਹਾ ਜਾਂਦਾ ਹੈ ਜੀ, ਤੇ ਉਹ ਜਿਹੜੇ ਕਠਪੁਤਲੀਆਂ ਦੇ ਨਾਚ ਹੁੰਦੇ ਨੇ ਉਹਦੇ 'ਚ ਉਹਨਾਂ ਨੇ ਕਈ ਵਾਰੀ ਜਿਹੜੇ ਅੱਡ-ਅੱਡ ਕਿਸਮ ਦੇ ਜਾਨਵਰਾਂ ਦੀਆਂ ਵੀ ਪੁਤਲੀਆਂ, ਇੱਕ ਉਹਦੇ 'ਚ ਲੱਕੜ ਬੱਗਾ ਬਣਾਇਆ ਹੁੰਦਾ ਸੀ, ਪਿੱਛੋਂ ਡੋਰ ਕਿਸੇ ਕੋਲ ਹੈ ਤੇ ਲੱਕੜ ਬੱਗਾ ਆ ਰਿਹਾ ਹੈ ਔਰ ਉਹਨਾਂ ਦੇ ਜਿਹੜੇ ਨੇ ਜਾਨਵਰਾਂ ਦਾ ਆਪਸੀ ਨਾਚ ਦਿਖਾਇਆ ਜਾ ਰਿਹਾ ਜਾਂ ਕੋਈ ਹੋਰ ਦਿਖਾਇਆ ਜਾ ਰਿਹਾ। ਸੋ ਮੱਕੜ, ਮਕਾਰ, ਉਹਨਾਂ ਦਾ ਲੱਕੜ ਬੱਗਾ। 800 ਕਰੋੜ ਸੁਪਰੀਮ ਕੋਰਟ ਨੇ ਇਹਦੇ ਹੱਥ ਫੜਾਇਆ ਹੋਇਆ ਔਰ ਕੋਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜਿਹੜੀ ਹੈ ਉਹ ਸਹੁੰ ਚੁੱਕ ਵੀ ਨਹੀਂ। ਔਰ ਉਹਨਾਂ ਨੇ ਹੁਣ ਕਹਿ ਦੇਣਾ ਕਿ ਜੀ ਸਹਿਜਧਾਰੀਆਂ ਦੇ ਨਾਂ ਥੱਲੇ, ਮਤਲਬ ਇਹ ਹੈ ਵੀ ਗੈਰ ਸਿੱਖਾਂ ਨੂੰ ਵੋਟ ਦਾ ਹੱਕ। ਫਿਰ ਪੰਜਾਬ ਸ਼੍ਰੋਮਣੀ ਕਮੇਟੀ ਦਾ ਕੀ ਬਣੇਗਾ, ਇਹਦਾ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ। ਔਰ ਇਸ ਸਾਰੇ 'ਚ ਉਹਨਾਂ ਨੇ ਦੋਨਾਂ ਹੀ ਮਾਮਲਿਆਂ 'ਚ SGPC ਮੈਂਬਰ ਔਰ ਮੁਲਾਜ਼ਮ ਡੋਪ ਟੈਸਟ ਦੀ ਗੱਲ ਕੀਤੀ। ਔਰ ਇਹ ਗੱਲ ਜਦੋਂ ਕੋਈ ਕਾਮਨ, ਔਰ ਸ਼ੁਰੂ 'ਚ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਜੀ ਮੈਂ ਇੱਕ ਗਰੀਬ ਸਿੱਖ ਹਾਂ, ਮੈਂ ਸਮਝਦਾ ਵੀ ਇਹ ਵੀ ਉਹਨਾਂ ਦੀ ਹਿਊਮਿਲਿਟੀ ਹੈ ਕਿਉਂਕਿ ਜਿਵੇਂ ਉਹ ਪੰਥ ਲਈ ਸੋਚਦੇ ਨੇ ਔਰ ਜਿਸ ਕਿਸਮ ਦਾ ਉਹਨਾਂ ਦਾ ਸੋਚ ਦਾ ਦਾਇਰਾ ਹੈ, ਇਹ ਬਹੁਤ ਅਮੀਰ ਦਾਇਰਾ ਹੈ। ਔਰ ਹਰ ਸਿੱਖ ਇਹ ਸਮਝਦਾ ਵੀ ਕਿ ਭਾਈ ਮੇਰੀ ਉੱਥੇ, ਮੈਂ ਤਾਂ ਕਿਰਤੀ ਸਿੱਖ ਦੇ ਤੌਰ ਤੇ ਆਪਣੀ ਗੱਲ ਕਹਿਣਾ ਚਾਹੁੰਦਾ, ਪਰ ਜੇ ਉਹਨਾਂ ਨੇ ਦੋਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਡੋਪ ਟੈਸਟ ਦੀ ਗੱਲ ਕੀਤੀ, ਪੋਸਤੀ, ਭੰਗੀ, ਅਫੀਮੀ, ਚਰਸੀ ਵਿੱਚ ਕ੍ਰੈਕ ਕੋਕੇਨ, ਹੈਰੋਇਨ ਦੀ ਗੱਲ ਨਹੀਂ ਕੀਤੀ ਜਿਹੜੀ ਸਪੈਸ਼ਲਿਟੀ ਹੈ ਜੀ, ਅਮਲ ਦੇ ਵਿੱਚ ਤਾਂ ਆ ਜਾਂਦੇ ਨੇ, ਇਹ ਤਾਂ ਅਮਲੀਆਂ ਦੀਆਂ ਤਾਂ ਹੈ, ਸੁੱਖਾ ਅਮਲੀ ਦਾ ਰਾਜ ਹੈ। ਜਿਵੇਂ ਹੁੰਦਾ ਸੀ ਨਾ ਜੀ ਫਲਾਣਾ ਜੀ ਸੰਗਰੂਰ ਦੇ ਬੋਲੇ ਦਾ ਰਾਜ ਹੈ ਜੀ, ਰਾਜਾ ਬੋਲਾ, ਜਾਂ ਹੁੰਦਾ ਸੀ ਕਿ ਜੀ ਇਹ ਮੁਹੰਮਦ ਤੁਗਲਕ ਦਾ ਆਇਆ ਕਿ ਜੀ ਫਲਾਣੇ ਦਾ ਰਾਜ ਹੈ, ਮਾਸ਼ਕੀ ਦਾ ਰਾਜ ਹੈ, ਕਿਉਂਕਿ ਉਹ ਮੁਹੰਮਦ ਤੁਗਲਕ ਬਾਰੇ ਆਂਦਾ ਵੀ ਉਹਨੇ ਬਾਦਸ਼ਾਹ ਦੀ ਜਾਨ ਬਚਾਈ ਸੀ ਤੇ ਉਹਨੂੰ ਉਹਨੇ ਕਦੇ ਮੰਗਿਆ, ਬਾਦਸ਼ਾਹ ਨੇ ਕਿਹਾ ਮੰਗ ਤੂੰ ਮੇਰੀ ਜਾਨ ਬਚਾਈ ਹੈ, ਉਹਨੇ ਕਿਹਾ ਜੀ ਮੈਨੂੰ 1 ਦਿਨ ਲਈ ਰਾਜ ਦੇ ਦਿਓ ਦਿੱਲੀ ਦਾ, ਬੈਠ ਗਿਆ ਰਾਜ ਤੇ। ਉਹਨੇ ਪਹਿਲਾ ਹੁਕਮ ਕੱਢਿਆ, ਉਹਨੇ ਕਿਹਾ ਜੀ ਚਮੜੇ ਦੇ ਸਿੱਕੇ, ਹੁਣ ਜਿਹੜੇ ਨੇ ਉਹ ਕੋਇਨ ਜਿਹੜੇ ਨੇ ਚਾਂਦੀ ਜਾਂ ਰੁਪਈਏ ਦੇ ਨਹੀਂ, ਹੁਣ ਮਾਸ਼ਕੀ ਹੁੰਦਾ ਜਿਹੜੀ ਮਸ਼ਕ ਪਾਣੀ ਦੀ, ਉਹ ਜੰਗ ਦੇ ਵਿੱਚ ਪਿਉਂਦੇ ਸੀ ਆਪਣੇ ਸਿਪਾਹੀਆਂ ਨੂੰ। ਸੋ ਉਸ ਤੋਂ ਹੀ ਬਣਿਆ ਹੋਣਾ, ਜਦੋਂ ਕਿਸੇ ਮੂਰਖ ਦਾ ਨਾਂ ਲੈਣਾ ਉਹ ਤੇ ਮੁਹੰਮਦ ਤੁਗਲਕ ਕਹਿੰਦੇ ਨੇ, ਫਿਰ ਕਹਿੰਦੇ ਜੀ ਉਹ ਤੁਗਲਕ, ਉਹਨੇ 1 ਦਿਨ ਦਾ ਉਹਨੂੰ ਰਾਜ ਮਿਲਿਆ, ਉਹਨੇ ਚਮੜੇ ਦੇ ਸਿੱਕੇ ਚਲਾ ਦਿੱਤੇ ਸੀ। ਸੋ ਹੁਣ ਜਿੱਥੇ ਚਮੜੇ ਦੇ ਸਿੱਕੇ ਚੱਲਦੇ ਹੋਣ ਉੱਥੇ ਕੋਈ ਇਹਦੇ 'ਚ ਸ਼ੱਕ ਨਹੀਂ ਹੈ ਕਿ ਮੈਜੋਰਿਟੀ ਇਹਨਾਂ ਦੇ ਮੁਲਾਜ਼ਮ ਉਹ ਨਸ਼ਈ ਨੇ ਜੀ। ਔਰ ਜਦੋਂ ਇਹਨਾਂ ਦਾ ਸਾਰਾ ਹੀ ਤੁਸੀਂ ਦੇਖੋ ਕਰਪਟ ਨੇ, ਚੋਰ ਨੇ, ਉੱਥੇ ਜਿਹੜਾ ਵੀ ਜਿਹਦੇ ਹੱਥ 'ਚ ਜੋ ਆਉਂਦਾ, ਜਦੋਂ ਦੇਖੋ ਕਰਪਸ਼ਨ ਤਾਂ ਉੱਤੋਂ ਨਿਕਲਦੀ ਹੈ, ਫਾਊਂਟੇਨ ਹੈਡ ਉੱਤੋਂ ਹੈ, ਜਦੋਂ ਉੱਤੇ ਸਾਰੇ ਖਾ ਗਏ ਲੁੱਟ ਕੇ, ਗੁਰਦੁਆਰਿਆਂ ਨੂੰ ਤਾਂ ਜਗੀਰਾਂ ਬਣਾਇਆ ਹੋਇਆ ਤੇ ਥੱਲੇ ਜਿਹੜਾ ਮੁਲਾਜ਼ਮ ਜਿਹਦੇ ਹੱਥ ਜੋ ਆਉਂਦਾ ਉਹ ਲੈ ਕੇ ਤੁਰਿਆ ਹੁੰਦਾ। ਔਰ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਅਸੀਂ ਕਹਿੰਦੇ ਹਾਂ ਜੀ ਤੋਸ਼ੇਖਾਨੇ 'ਚ 9 ਲੱਖਾਂ ਹਾਰ ਹੈ, ਇਹ ਹੈ ਉਹ ਹੈ, ਮੈਨੂੰ ਲੱਗਦਾ ਇਹਨਾਂ ਨੇ ਸਭ ਡੁਪਲੀਕੇਟ ਉੱਥੋਂ ਚੁਕਾਤੇ ਹੋਣੇ ਨੇ, ਵੇਚ ਵੱਟ ਕੇ ਉੱਥੇ ਪਤਾ ਨਹੀਂ ਕੀ ਰੱਖਿਆ ਹੋਣਾ। ਇਸ ਕਿਸਮ ਦਾ ਇਹਨਾਂ ਦਾ ਪਾਰਟ ਹੈ। ਬਾਕੀ ਉਹਨਾਂ ਨੇ ਵਿਦਵਾਨਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਈ ਇੱਕ ਚੰਗਾ
ਬੈਚ ਹੋਏ, ਉਹ ਲੇਖਕਾਂ ਦਾ ਸਨਮਾਨ ਹੋਏ ਜਿਹੜੇ ਕਿਤਾਬਾਂ ਲਿਖਦੇ ਨੇ, ਅੰਮ੍ਰਿਤਧਾਰੀ ਸਿੱਖਾਂ ਨੂੰ ਜਿਹੜਾ ਉਹ ਹਸਪਤਾਲਾਂ ਜਿਹੜੇ ਇਹਨਾਂ ਦੇ ਮੈਨੇਜ ਨੇ ਦੂਜਿਆਂ 'ਚ ਨੌਕਰੀਆਂ ਦਿੱਤੀਆਂ ਜਾਣ, ਫਿਰ ਪੈਸੇ ਕਿੱਥੋਂ ਲੈਣਗੇ? ਇਹ ਤਾਂ ਬੋਲੀ ਲੱਗਦੀ ਹੈ ਕਿ ਭਾਈ ਕਿਹਨੇ ਡਾਕਟਰ ਲੱਗਣਾ ਉੱਥੇ, ਕਿਹਨੇ ਕੀ ਲੱਗਣਾ। ਔਰ ਜਿਹੜੀਆਂ ਈਵਨ ਇੰਜੀਨੀਅਰਿੰਗ ਕਾਲਜ ਇਹਨਾਂ ਦੇ ਥੱਲੇ ਨੇ ਉਹ ਪੂਰੇ ਸੌਦੇਬਾਜ਼ੀ ਦੇ ਨਾਲ ਸੀਟਾਂ ਵੇਚੀਆਂ ਜਾਂਦੀਆਂ ਨੇ ਜੀ। ਔਰ ਬਾਕੀ ਉਹਨਾਂ ਨੇ ਕਿਹਾ ਜੀ ਕਿ 4 ਸਾਲ ਬਾਅਦ ਜਿਹੜੀ ਚੋਣ ਹੈ 29 ਫਰਵਰੀ ਨੂੰ ਰੱਖਤੀ ਜਾਏ, ਕਿਉਂਕਿ 4 ਸਾਲ ਬਾਅਦ ਹੀ ਆਉਂਦਾ 29 ਫਰਵਰੀ ਦਾ ਦਿਨ। ਤੇ ਮੈਨੂੰ ਉਹ ਯਾਦ ਆ ਗਿਆ ਵੀ ਕਿਹੜੇ ਮਹੀਨੇ 'ਚ ਕਿਹੜੇ ਦਿਨ ਹੁੰਦੇ ਨੇ। ਉਹਦੇ ਤੇ ਇੱਕ ਕਵਿਤ ਜਿਹਾ ਬਣਿਆ ਹੁੰਦਾ ਸੀ ਜਿਹੜਾ ਟੀਚਰਾਂ ਨੇ ਯਾਦ ਕਰਵਾਇਆ ਕਿ 28 ਦਿਨ ਨਵੰਬਰ ਦੇ, ਅਪ੍ਰੈਲ ਜੂਨ ਸਤੰਬਰ ਦੇ, ਬਾਕੀ ਦੇ 31 ਭਾਈ ਫਰਵਰੀ ਦੇ ਦਿਨ 28, ਜਦੋਂ ਲੀਪ ਦਾ ਸਾਲ ਆਵੇ ਫਰਵਰੀ ਦਾ ਇੱਕ ਦਿਨ ਵੱਧ ਜਾਵੇ। ਉਹਨਾਂ ਨੇ ਕਿਹਾ ਜੀ ਤਰੀਕ ਯਾਦ ਰੱਖਣ ਦੀ ਤਕਲੀਫ ਹੀ ਨਾ ਹੋਏ, 29 ਫਰਵਰੀ ਦਾ ਦਿਨ ਰੱਖੋ, 4 ਸਾਲ ਬਾਅਦ ਹੋਣਾ ਜੀ ਤੇ ਚੋਣਾਂ ਹੋ ਜਾਣ। ਪਰ ਉਹ ਸਰਕਾਰ ਕਿਉਂ 4 ਸਾਲ ਬਾਅਦ ਕਰਵਾਏਗੀ ਜੀ? ਉਹ ਤਾਂ ਉਦੋਂ ਕਰਵਾਉਂਦੀ ਹੈ ਜਦੋਂ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਜਿਹੜੇ ਲੱਕੜ ਬੱਗੇ ਨੇ ਉਹ ਜਿੱਤਣੇ ਨੇ ਜੀ। ਔਰ ਇਹੀ ਕਾਰਨ ਹੈ ਕਿ ਜੇ ਮੂਵਮੈਂਟ 1979 ਤੋਂ ਬਾਅਦ ਪਿਕ ਹੋਈ ਤੇ 1996 ਚ ਚੋਣਾਂ ਕਰਵਾਈਆਂ, 17 ਸਾਲ ਚੋਣਾਂ ਨਹੀਂ ਕਰਵਾਈਆਂ, ਕਿਉਂਕਿ ਇਹ ਉਹ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਜਾਗਰੂਕ ਸਿੱਖ ਸਨ। ਉਹਨਾਂ ਨੂੰ ਲੱਗਦਾ ਸੀ ਵੀ ਸ਼੍ਰੋਮਣੀ ਕਮੇਟੀ ਚੰਗੇ ਜਾਗਰੂਕ ਸਿੱਖਾਂ ਦੇ ਕੋਲ ਆਈ ਤੇ ਫਿਰ ਉਹ ਜਿਹੜੇ ਨੇ ਸਿੱਖੀ ਪ੍ਰਚਾਰ ਵੀ ਕਰਨਗੇ, ਗੁਲਾਮੀ ਦੇ ਸੰਗਲ ਕੱਟਣ ਵੱਲ ਵੀ ਜਾਣਗੇ। ਸੋ ਫਿਰ ਵੀ ਮੈਂ ਸਮਝਦਾ ਵੀ ਇਹਨਾਂ ਨੇ ਇਹ ਜਿਹੜੇ ਸੁਝਾਅ ਦਿੱਤੇ ਨੇ, ਖਾਸ ਤੌਰ ਤੇ ਜਿਹੜਾ ਵਿਸਾਖੀ ਨੂੰ ਹੋਣ ਵਾਲਾ ਸਰਬੱਤ ਖਾਲਸਾ ਉਹਦੇ ਮੱਦੇ-ਨਜ਼ਰ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਜੀ ਇਹਦੇ ਲਈ ਅਸੀਂ ਐਡਰੈਸ ਕਰ ਰਹੇ ਹਾਂ ਔਰ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਸੀ ਕਿ 2016 ਦੀ ਵਿਸਾਖੀ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਕੁਝ ਗੱਲਾਂ ਕਰਨਾ ਚਾਹੁੰਦਾ ਹੈ। ਸੋ ਉਹਨਾਂ ਦੇ ਸੁਝਾਅ ਕ੍ਰੀਏਟਿਵ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਉੱਥੇ ਇਹ ਜਿਹੜਾ ਕੁਝ ਵੀ ਨਹੀਂ ਚੱਲਣਾ ਹੈ, ਉਸ ਹਕੂਮਤ ਨੇ ਇਸ ਕਿਸਮ ਦਾ ਹੀ ਕਰਪਟ ਸਿਸਟਮ ਰੱਖਣਾ ਹੈ ਔਰ ਇਹਨਾਂ ਨਾਲ ਦੋ ਹੱਥ ਕੀਤੇ ਬਿਨਾ ਔਰ ਉਹ ਆਰ ਜਾਂ ਪਾਰ ਦੀ ਲੜਾਈ ਜਿਹੜੀ ਹੁਣ ਸਿੱਖਾਂ ਦੀ ਹੈ ਗੱਲ ਬਣਨੀ ਨਹੀਂ ਹੈ। ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਸਾ ਥਲਨ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।